ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ ਸਾਡੀ ਨੈਕਸਟ ਈਮੇਲ ਆਸਟ੍ਰੇਲੀਆ ਤੋਂ ਵੀਰ ਜੀ ਦੇ ਹੈ। ਇਹਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕੀਤੀ ਹੈ। ਜੀ ਵੀਰ ਜੀ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਲਿਖਦੇ ਨੇ, ਭਾਰਤ ਵਿੱਚ ਲਗਭਗ 28 ਰਾਜ ਹਨ, ਪਰ ਸ਼ਾਇਦ ਹੀ ਕਿਸੇ ਸਿੱਖ ਨੇ ਸੋਚਿਆ ਹੋਵੇ ਕਿ 28 ਰਾਜਾਂ ਵਿੱਚੋਂ ਸਿਰਫ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਹੀ ਕਿਉਂ ਪੰਜਾਬ ਵਿੱਚ ਵਸਾਇਆ ਜਾ ਰਿਹਾ ਹੈ, ਕਿਸੇ ਹੋਰ ਰਾਜ ਦੇ ਲੋਕਾਂ ਨੂੰ ਕਿਉਂ ਨਹੀਂ। ਭਾਵੇਂ ਕਿ ਗਰੀਬੀ ਬਾਕੀ ਰਾਜਾਂ ਵਿੱਚ ਵੀ ਹੈ, ਉਹ ਵੀ ਵੱਡੀ ਗਿਣਤੀ ਵਿੱਚ ਮਰਦ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੋਨਾਂ ਰਾਜਾਂ ਦੇ ਲੋਕ ਭਾਰਤ ਦੀ ਅਜੋਕੀ ਜ਼ਿੰਦਗੀ ਚੋਂ 300 ਸਾਲ ਪਿੱਛੇ ਹਨ। ਜਿਵੇਂ ਭਾਰਤ 350 ਸਾਲ ਅਮਰੀਕਾ ਤੋਂ ਪਿੱਛੇ ਹੈ। ਉਹਨਾਂ ਵਿੱਚੋਂ ਬਹੁਤੇ ਅੱਜ ਵੀ ਡਾਰਕ ਏਜ ਵਿੱਚ ਰਹਿੰਦੇ ਹਨ। ਉਹਨਾਂ ਦਾ ਚੰਗੀ ਤਰ੍ਹਾਂ ਨਾਲ ਦਿਮਾਗੀ ਵਿਕਾਸ ਨਹੀਂ ਹੋਇਆ। ਉੱਪਰੋਂ ਉਹ ਜਮਾਂਦਰੂ ਤੌਰ ਤੇ ਹੀ ਨਸ਼ੇੜੀ ਤੇ ਅਪਰਾਧੀ ਵਿਰਤੀ ਵਾਲੇ ਹਨ। 500,000 ਪਿੱਛੇ ਵੀ ਕਤਲ ਕਰ ਦਿੰਦੇ ਹਨ। ਹੁਣ ਜਦੋਂ ਉਹ ਸਿੱਖਾਂ ਦੇ ਨਾਲ ਇੱਕੋ ਸਮਾਜ ਵਿੱਚ ਰਹਿਣਗੇ ਤਾਂ ਸਿੱਖਾਂ ਦੇ ਬੱਚੇ ਉਹਨਾਂ ਨਾਲ ਵੱਡੇ ਹੋਣਗੇ ਤੇ ਨਾਲ ਉਹ ਆਪ ਮੁਹਾਰੇ ਹੀ ਨਸ਼ੇੜੀ ਤੇ ਅਪਰਾਧੀ ਬਣ ਜਾਣਗੇ। ਕਿਉਂਕਿ ਇਨਸਾਨ ਬਹੁਤਾ ਆਪਣੇ ਆਲੇ ਦੁਆਲੇ ਤੇ ਮਾਹੌਲ ਤੋਂ ਹੀ ਸਿੱਖਦਾ ਹੈ, ਬਹੁਤ ਘੱਟ ਆਪਣੇ ਪਰਿਵਾਰ ਤੇ ਕਿਤਾਬਾਂ ਵਿੱਚੋਂ। ਭਾਵ ਕਿ ਜਿਹੋ ਜਿਹਾ ਮਾਹੌਲ ਹੋਵੇਗਾ, ਇਨਸਾਨ ਆਪਣੇ ਆਪ ਨੂੰ ਉਸ ਵਿੱਚ ਢਾਲ ਲਵੇਗਾ। ਦੂਜੇ ਪਾਸੇ ਤੇ ਬਿਹਾਰ ਦੇ ਲੋਕ ਸਿੱਖਾਂ ਦੇ ਨਾਲ ਰਹਿ ਕੇ ਥੋੜ੍ਹਾ ਜਿਹਾ ਉਹਨਾਂ ਦਾ ਜੀਵਨ ਪੱਧਰ ਵੀ ਉੱਚਾ ਹੋ ਜਾਵੇਗਾ ਤੇ ਅਖੀਰ ਵਿੱਚ ਇੱਕ ਇਹੋ ਜਿਹੇ ਸਮਾਜ ਪੈਦਾ ਹੋ ਜਾਵੇਗਾ ਜਿਨ੍ਹਾਂ ਦੀ ਬੋਲੀ ਤੇ ਜੀਵਨ ਸ਼ੈਲੀ ਇੱਕੋ ਜਿਹੀ ਹੋਵੇਗੀ, ਜਿਸ ਨਾਲ ਸਿੱਖ ਨਸਲ ਹੌਲੀ-ਹੌਲੀ ਖਤਮ ਹੋ ਕੇ ਉਹਨਾਂ ਦੇ ਵਿੱਚ ਹੀ ਮਿਲ ਜਾਵੇਗੀ ਤੇ ਇੱਕ ਨਵੀਂ ਨਸਲ ਪੈਦਾ ਹੋਵੇਗੀ, ਉਹ ਵੀ ਘਟੀਆ ਤੇ ਨੀਵੇਂ ਦਰਜੇ ਦੀ ਨਸ਼ੇੜੀ ਤੇ ਅਪਰਾਧਿਕ। ਹੁਣ ਜੇ ਭਈਆਂ ਦੇ ਬਹੁਗਿਣਤੀ ਮਰਦਾਂ ਦੀ ਪੰਜਾਬ ਵਿੱਚ ਵਸਾਈ ਜਾ ਰਹੀ ਵਸੋਂ ਤੇ ਸਿੱਖਾਂ ਦੇ ਜ਼ਿਆਦਾ ਮਰਦਾਂ ਨੂੰ ਨਸ਼ੇ ਦੇ ਕੇ ਖਤਮ ਕਰਨ ਦਾ ਪਲਾਨ ਨੂੰ ਆਪਸ ਵਿੱਚ ਮਿਲਾ ਕੇ ਦੇਖਿਆ ਜਾਵੇ ਤਾਂ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਭਾਰਤ ਦੀ ਸਰਕਾਰ ਪੰਜਾਬ ਵਿੱਚੋਂ ਸਿੱਖਾਂ ਦੇ ਮਰਦਾਂ ਦੀ ਗਿਣਤੀ ਘਟਾ ਕੇ ਉਹਨਾਂ ਦੀ ਥਾਂ ਬਿਹਾਰੀ ਮਰਦਾਂ ਨੂੰ ਵਸਾ ਕੇ ਪੰਜਾਬ ਵਿੱਚ ਮਰਦਾਂ ਦੀ ਗਿਣਤੀ ਪੂਰੀ ਕਰ ਰਹੀ ਹੈ। ਹੁਣ ਜੇ ਇਹ ਨਸਲ ਬਦਲਣ ਦਾ ਪਲਾਨ ਨਹੀਂ ਤਾਂ ਹੋਰ ਕੀ ਹੈ। ਉੱਪਰੋਂ ਅਬਦਾਲੀ ਸਰਕਾਰ ਭਾਰਤ ਸਰਕਾਰ ਦਾ ਪੂਰਾ ਸਾਥ। ਮੇਰਾ ਖਿਆਲ ਹੈ ਇੱਕ ਤੁਸੀਂ ਜ਼ਰਾ ਰੁਕੋ। ਹਾਂਜੀ ਡਾਕਟਰ ਸਾਹਿਬ, ਇਹਨਾਂ ਦਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੀਆਂ 3-4 ਈਮੇਲਸ ਉੱਪਰੋਂ ਥੱਲੇ ਹੁਣ ਆਈਆਂ ਨੇ, ਉਹਦੇ 'ਚੋਂ ਅਸੀਂ ਇੱਕ ਪਿਕ ਕੀਤੀ ਹੈ। ਦੂਸਰੀਆਂ ਵੀ ਯੂਜ਼ਫੁਲ ਨੇ। ਅਸੀਂ ਜਿਉਂ ਸਾਨੂੰ ਵਕਤ ਮਿਲੇਗਾ ਅਸੀਂ ਇਹਨਾਂ ਨੂੰ ਐਂਟਰਟੇਨ ਕਰਦੇ ਹਾਂ। ਹਾਂਜੀ ਬਿਲਕੁਲ। ਇਹਦੇ 'ਚ ਇਹਨਾਂ ਨੇ ਬੜੇ ਕੰਮ ਦੀ ਗੱਲ ਕੀਤੀ ਹੈ। ਇਹਨਾਂ ਨੇ ਸ਼ੁਰੂਆਤ 28 ਰਾਜਾਂ ਦੀ ਕੀਤੀ ਹੈ। ਵੈਸੇ ਜਦੋਂ ਕਿਉਂਕਿ ਈਮੇਲ ਇਹਨਾਂ ਨੇ ਪਹਿਲਾਂ ਲਿਖੀ, ਹਾਂਜੀ, ਉਸ ਤੋਂ ਬਾਅਦ ਭਾਰਤੀ ਪਾਰਲੀਮੈਂਟ ਔਰ ਰਾਜ ਸਭਾ ਨੇ ਤੇਲੰਗਾਨਾ ਦਾ ਬਿੱਲ ਪਾਸ ਕੀਤਾ ਜੀ, ਜਿਹੜਾ ਕਿ ਭਾਰਤ ਦਾ 29ਵਾਂ ਰਾਜ ਹੈ। ਸੋ ਹੁਣ 29 ਸਟੇਟਸ ਭਾਰਤ ਦੀਆਂ ਨੇ। ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹਨਾਂ 29 ਸਟੇਟਾਂ 'ਚੋਂ ਗੁਰਬਤ ਜਾਂ ਗਰੀਬੀ ਤਾਂ ਬਹੁਤ ਸਾਰੇ ਸੂਬਿਆਂ 'ਚ ਹੈ ਜੀ, ਪਰ ਯੂਪੀ ਬਿਹਾਰ ਦੇ ਜਿਹੜੇ ਲੋਕ ਨੇ ਉਹੀ ਕਿਉਂ ਪੰਜਾਬ ਦੇ ਵਿੱਚ ਵਸਾਏ ਜਾ ਰਹੇ ਨੇ। ਇੱਕ ਬੜਾ ਰੈਲੇਵੈਂਟ ਸਵਾਲ ਹੈ ਕਿਉਂਕਿ ਗਰੀਬੀ ਤਾਂ ਆਲਮੋਸਟ ਸਾਰੇ ਖਿੱਤੇ 'ਚ ਹੀ ਹੈ। ਹਾਂਜੀ। ਦੂਸਰਾ ਉਹਨਾਂ ਨੇ ਇਸ ਦਾ ਫਿਰ ਇਹਨਾਂ ਨੇ ਜਿਹੜਾ ਲੌਜਿਕ ਦਿੱਤਾ ਹੈ ਕਿ ਵੀ 300 ਸਾਲ ਇਹ ਪਿੱਛੇ ਹੈ ਜੀ। ਜਿਵੇਂ ਬਾਹਰਲੇ ਅਮਰੀਕਾ ਨਾਲੋਂ ਭਾਰਤ ਇਨ ਟੋਟੈਲਿਟੀ ਪਿੱਛੇ ਹੈ, ਉਹ ਈਵਨ ਪੰਜਾਬ ਨਾਲੋਂ ਵੀ ਪਿੱਛੇ ਨੇ। ਫਿਰ ਉਹਨਾਂ ਨੇ ਇਸ ਬੈਲਟ ਦੇ ਲੋਕਾਂ ਦੀ ਨਸ਼ੇੜੀ ਆਦਤ, ਖਾਸ ਤੌਰ ਤੇ ਤੰਬਾਕੂ, ਉਹਨਾਂ ਨੇ ਭਾਵੇਂ ਨਹੀਂ ਮੈਂਸ਼ਨ ਕੀਤਾ, ਪਰ ਤੰਬਾਕੂ ਪੰਜਾਬ ਦੇ ਵਿੱਚ ਜਿਹੜਾ ਇਹੀ ਲੈ ਕੇ ਆਏ ਜੀ। ਔਰ ਜ਼ਾਹਰ ਹੈ ਕਿਉਂਕਿ ਮਾਲਵਾ ਬੈਲਟ ਜਦੋਂ ਈਵਨ ਅਸੀਂ ਵੀ 60-70s ਦੇ ਵਿੱਚ ਇਹ ਉੱਥੇ ਦੇਖਣ ਦਾ ਮੌਕਾ ਸਾਨੂੰ ਰਿਹਾ ਹਾਂਜੀ ਕਿ ਜਿਹੜੇ ਬਈਏ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਤੋਂ ਜ਼ਿਆਦਾ ਕੰਮ ਲੈਣ ਲਈ ਉਹਨਾਂ ਨੂੰ ਅਮਲ ਦਿੱਤਾ ਜਾਂਦਾ ਸੀ, ਫੀਮ ਜੀ। ਤੇ ਉਹਨਾਂ ਦੇ ਕੋਲ ਕਿਉਂਕਿ ਉਹ ਤੰਬਾਕੂ ਤਲੀ ਤੇ ਰਗੜਨ ਮਲਣ ਜਾਂ ਭੰਗ ਦੇ ਕਿਤੇ ਦੇਖਣਾ ਉਹ ਮਲਣ ਦੇ ਜਾਂ ਦੂਜੇ ਆਦੀ ਸੀ, ਤੇ ਉਹਨਾਂ ਨੇ ਜਿਹੜਾ ਹੈ ਉਹ ਕਾਫੀ ਹੱਦ ਤੱਕ ਜਿਹੜਾ ਤੰਬਾਕੂ ਹੈ ਉਹ ਪੇਂਡੂ ਸੁਸਾਇਟੀ ਦੇ ਵਿੱਚ ਦਿੱਤਾ ਲਿਆ ਕੇ, ਜ਼ਰਦਾ ਕਿਉਂਕਿ ਮੂੰਹ ਦੇ ਵਿੱਚ ਰੱਖਿਆ ਜਾਂਦਾ। ਅਦਰਵਾਈਜ਼ ਸਿੱਖਾਂ 'ਚ ਭਾਵੇਂ ਸ਼ਰਾਬ ਦੀ ਬਿਮਾਰੀ ਤਾਂ ਅੰਗਰੇਜ਼ ਲਾ ਗਏ ਸੀ ਇੱਕ ਤਬਕੇ 'ਚ, ਹਾਂਜੀ, ਲੇਕਿਨ ਤੰਬਾਕੂ ਤੋਂ ਬਹੁਤ ਨਫ਼ਰਤ ਸੀ। ਤੰਬਾਕੂ ਨਹੀਂ ਸੀ ਬਿਲਕੁਲ ਟੋਲਰੇਟ ਨਹੀਂ ਸੀ ਹੁੰਦਾ। ਤੰਬਾਕੂ ਦਾ ਇਸਤੇਮਾਲ ਇਵੇਂ ਸੀ ਜਿਵੇਂ ਕੇਸ ਕਤਲ ਕਰਵਾਉਣ ਦਾ ਗੁਨਾਹ ਹੈ ਜੀ। ਲੇਕਿਨ ਇਹ ਜਿਹੜਾ ਤੰਬਾਕੂ ਪੰਜਾਬ ਦੇ ਵਿੱਚ ਲਿਆਂਦਾ ਇਹ ਬਈਆਂ ਨੇ ਲਿਆਂਦਾ ਔਰ ਹੌਲੀ ਐਕਸੈਪਟੈਂਸ ਹੁੰਦੀ ਚਲੀ ਗਈ। ਅੱਜ ਹਾਲ ਇਹ ਹੈ ਵੀ ਪੰਜਾਬ ਦੀ ਅਕਾਲੀਆਂ ਦੀ ਸਰਕਾਰ ਜਿਹੜੀ ਹੈ ਉਹ ਤੰਬਾਕੂ ਦੇ ਉੱਤੇ ਵੈਟ ਘਟਾ ਕੇ
ਉਹਦੀ ਕੰਜ਼ੰਪਸ਼ਨ ਨੂੰ ਹੋਰ ਵਧਾਉਣਾ ਚਾਹੁੰਦੀ ਹੈ। ਤੀਸਰੀ ਚੌਥੀ ਸਟੇਟ ਬਣ ਗਈ ਤੰਬਾਕੂ ਕੰਜ਼ੰਪਸ਼ਨ ਦੀ। ਸੋ ਇਹ ਵਿਦਨ ਚੇਂਜ ਜਿਹੜੀ ਹੈ 25-30 ਸਾਲ ਦੇ ਵਿੱਚ ਤੰਬਾਕੂ ਜਿਹੜਾ ਹੈ ਪੇਂਡੂ ਬੈਲਟ ਦੇ ਵਿੱਚ, ਔਰ ਕਿਸ ਤਰੀਕੇ ਨਾਲ ਈਵਨ ਉਹ ਤਾਂ ਖੇਤਾਂ ਤੱਕ ਸੀ, ਪਰ ਕਿਵੇਂ ਉਹਨੂੰ ਤੰਬਾਕੂ ਨੂੰ, ਔਰ ਪੰਜਾਬ ਦੇ ਵਿੱਚ ਕਿਵੇਂ ਇਹਨਾਂ ਦੀ ਜਿਹੜੀ ਬੀੜੀਆਂ ਬਣਾਉਣ ਜਾਂ ਤੰਬਾਕੂ ਬਣਾਉਣ ਦਾ ਜਿਹੜੇ ਫੈਕਟਰੀਜ਼ ਵੀ ਨੇ ਪੰਜਾਬ 'ਚ ਕੰਮ ਲੱਗੀਆਂ ਹੋਈਆਂ ਨੇ। ਫਿਰ ਇਹਨਾਂ ਨੇ ਦੇਖਿਆ ਕਿ ਵੀ ਬਿਗਰ ਮਾਰਕੀਟ ਲਾਓ, ਔਰ ਫਿਰ ਇਹਨਾਂ ਨੇ ਜਿਹਨੂੰ ਗੁਟਖਾ ਕਹਿੰਦੇ ਨੇ ਕਿ ਵੀ ਉਹਦੇ 'ਚ ਜਿਹੜਾ ਚਿਊਏਬਲ ਤੰਬਾਕੂ ਹੈ ਸਕੂਲੀ ਬੱਚਿਆਂ ਨੂੰ ਪੁੜੀਆਂ ਦੇ ਰੂਪ 'ਚ, ਗੁਟਖੇ ਦੇ ਰੂਪ 'ਚ, ਔਰ ਹੁਣ ਜਿਹੜੇ ਉੱਥੋਂ ਦੇ ਬੱਚੇ ਨੇ ਪੇਂਡੂ ਖਾਸ ਤੌਰ ਤੇ, ਉਹ 9-10 ਸਾਲ ਦਾ ਬੱਚਾ ਜਿਹੜਾ ਉਹ ਤੰਬਾਕੂ ਦਾ ਗੁਟਖਾ ਮੂੰਹ ਦੇ ਵਿੱਚ ਰੱਖਦਾ ਜੀ। ਹੁਣ ਉਹਦੇ ਨਾਲ ਇੱਕ ਤਾਂ ਤੰਬਾਕੂ ਦੀ ਮਾਰਕੀਟ ਕ੍ਰੀਏਟ ਹੋਈ, ਫਾਇਦਾ ਉਹਨਾਂ ਨੂੰ, ਤੰਬਾਕੂ ਕੰਪਨੀਆਂ ਕੋਈ ਸਿੱਖ ਤਾਂ ਨਹੀਂ ਓਨ ਕਰਦੇ ਜੀ। ਔਰ ਨਤੀਜੇ ਦੇ ਤੌਰ ਤੇ ਜਿਹੜੇ ਸਿੱਖਾਂ ਨੇ ਦੇਖਿਆ, ਜਿਹੜੇ ਕਮਰਸ਼ੀਅਲ ਬਿਰਤੀ ਲੋਕ ਨੇ, ਸ਼ਹਿਰ ਉਹਨਾਂ ਨੇ ਜਿਹੜੀਆਂ ਨੇ ਉਹ ਹੁੱਕਾ ਬਾਰਸ ਖੜੀਆਂ ਕਰ ਦਿੱਤੀਆਂ ਜੀ। ਅੱਜ ਲੁਧਿਆਣਾ ਹੋਏ, ਅੰਮ੍ਰਿਤਸਰ ਹੋਏ, ਪਟਿਆਲਾ ਹੋਏ, ਚੰਡੀਗੜ੍ਹ ਹੋਏ, ਉਹ ਹੁੱਕਾ ਬਾਰਸ ਕੇ ਜੀ ਚੈਰੀ ਫਲੇਵਰ ਤੇ ਫਲਾਣਾ ਫਲੇਵਰ ਤੇ ਦੂਜਾ। ਸੋ ਇਹ ਗੱਲ ਬਿਲਕੁਲ ਠੀਕ ਹੈ ਕਿ ਯੂਪੀ ਬਿਹਾਰ ਦਾ ਭਈਆ ਆਇਆ ਤੇ ਤੰਬਾਕੂ ਆਇਆ ਤੇ ਅੱਜ ਤੰਬਾਕੂ ਬੱਚਿਆਂ ਤੱਕ ਚਲਾ ਗਿਆ। ਹੁਣ ਇਹਦੇ ਕਨਸੀਕੁਐਂਸ ਹੈਲਥ ਵਾਈਜ਼ ਕੀ ਨੇ? ਕੈਂਸਰ ਰੇਟ ਕਿੰਨਾ ਜ਼ਿਆਦਾ ਹੈ, ਕਿਵੇਂ ਜੇ ਵੈਟ ਘਟਾ ਰਹੇ ਨੇ ਤੇ ਜਿਹੜੀਆਂ ਗੈਰ ਸਿੱਖ ਆਰਗੇਨਾਈਜੇਸ਼ਨਸ ਨੇ, NGOs, ਉਹ ਪ੍ਰੋਟੈਸਟ ਕਰ ਰਹੀਆਂ ਪੰਜਾਬ 'ਚ ਕਿ ਵੀ ਤੁਸੀਂ ਪੰਜਾਬ ਨੂੰ ਕੈਂਸਰ ਦੇ ਹਵਾਲੇ ਕਰ ਰਹੇ ਹੋ। ਲੇਕਿਨ ਜਦੋਂ ਇੱਕ ਲੁੱਟ ਪਈ ਹੋਈ ਹੈ ਔਰ ਤੁਹਾਡੀ ਨਸਲਕੁਸ਼ੀ ਔਰ ਤੁਹਾਨੂੰ ਕਰਨਾ ਇਹ ਹੀ ਤਰੀਕਾ, ਔਰ ਉਹਦੇ 'ਚ ਸੈਕੰਡ ਕ੍ਰਾਈਮ। ਹੁਣ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਤਾਂ 500,000 ਰੁਪਏ ਲਈ ਮਾਰ ਦਿੰਦੇ ਨੇ ਬੰਦਾ ਜੀ। ਔਰ ਕਿਸ ਲੈਵਲ ਤੱਕ, ਕਿਉਂਕਿ ਤੰਬਾਕੂ ਹੋਏ, ਨਸ਼ੇ ਹੋਣ, ਪੰਜਾਬ ਦੇ ਵਿੱਚ ਆ ਗਏ। ਅੱਜ ਸਾਰੇ ਕ੍ਰਿਮੀਨਲ ਭਈਏ ਨਹੀਂ ਹੈਗੇ, ਅੱਜ ਪੰਜਾਬੀ ਮੁੰਡੇ ਵੀ ਕ੍ਰਿਮੀਨਲ ਨੇ ਕਿਉਂਕਿ ਉਹ ਡਰੱਗ ਦਾ ਜਿਹੜਾ ਕਰਨ ਦੇ ਲਈ ਉਹ ਕ੍ਰਾਈਮ ਕਰਦੇ ਨੇ। ਹੁਣ ਅੱਜ ਦੀ ਇੱਕ ਖਬਰ ਸੀ ਕਿ ਜਲੰਧਰ ਦੀ ਮੇਨ ਇੱਕ ਕਾਲੋਨੀ 'ਚੋਂ ਜਿਹੜਾ ਪਿਛਲੇ ਕੱਲ ਦੀ ਖਬਰ ਸੀ ਕਿ ਇੱਕ ਮੇਜਰ ਆਰਮੀ ਦਾ ਸਿੱਖ ਮੇਜਰ ਜਿਹੜਾ ਪਟਿਆਲੇ ਪੋਸਟਡ ਹੈ, ਉਹਦੀ 4 ਸਾਲ ਦੀ ਬੱਚੀ ਕਿਡਨੈਪ ਕਰ ਲਈ ਔਰ ਫਿਰ ਉਹਦੇ ਘਰਦਿਆਂ ਨੂੰ ਕਿਹਾ ਜੀ ਕਿ ਰੈਂਸਮ ਇੰਨਾ ਪੈਸਾ ਦਿਓ। ਤੇ ਦੂਜਾ ਚਲੋ ਕਿਉਂਕਿ ਹਾਈ ਪ੍ਰੋਫਾਈਲ ਕੇਸ ਸੀ, ਜਲੰਧਰ 'ਚ ਬੈਠੇ ਸੀ, ਹਾਇਰ ਅਪ ਰਿਸ਼ਤੇਦਾਰ ਵੀ ਹੋਣਗੇ, ਵਕਤ ਪੈ ਗਿਆ ਪੁਲਿਸ ਨੂੰ, ਕਮਿਸ਼ਨਰ ਤੋਂ ਲੈ ਕੇ ਥੱਲੇ ਤੱਕ ਹਿਲਜੁਲ ਹੋਈ। ਤੇ ਮੈਨੂੰ ਵੀ ਫਿਕਰ ਹੋਇਆ ਜਦੋਂ ਮੈਂ ਪੜ੍ਹੀ ਖਬਰ, ਤਾਂ ਮੈਂ ਫੋਲੋ ਵੀ ਕਰ ਰਿਹਾ ਸੀ। ਅੱਜ ਮੈਂ ਦੇਖਿਆ ਤੇ ਉਸੇ ਹੀ ਆਬਾਦੀ ਦੀ ਕਿਸੇ ਕੋਠੀ ਦੇ ਪਿਛਲੇ ਗਰਾਊਂਡ ਦੇ ਵਿੱਚ ਉਹਨੂੰ ਇੱਕ ਬੈਗ ਦੇ ਵਿੱਚ ਬੰਨ੍ਹ ਕੇ ਤੇ ਛੱਡ ਗਏ। ਹੁਣ ਉਹ ਕਾਫੀ ਕ੍ਰਿਟੀਕਲ ਤਾਂ ਨਹੀਂ, ਮਤਲਬ ਸੀਰੀਅਸ ਹਾਲਤ ਦੇ ਵਿੱਚ ਹੈ, ਹਸਪੀਟਲ 'ਚ ਐਡਮਿਟ ਹੈ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਸ ਲੈਵਲ ਦਾ ਜਿਹੜਾ ਕ੍ਰਾਈਮ ਹੈ, ਔਰ ਕੋਈ ਦਿਨ ਐਸਾ ਨਹੀਂ ਹੁੰਦਾ ਜਿਹਦੇ 'ਚ ਕਿ ਘਰ 'ਚ ਵੜ ਕੇ ਮਾਰਿਆ ਨਾ ਹੋਏ, ਬੁੱਢਾ ਬੁੱਢੀ ਨੂੰ ਮਾਰ ਦਿੱਤਾ ਹੈ, ਪੈਸੇ ਲੈ ਗਏ ਨੇ, ਨੌਕਰ ਜਿਹੜਾ ਰੱਖਿਆ ਭਈਆ ਉਹੀ ਗਾਇਬ ਹੋ ਕੇ ਮਾਰ ਗਿਆ, ਖੂਹ ਤੇ ਮਾਰ ਗਏ ਨੇ। ਸੋ ਇਹ ਜਿਹੜਾ ਕ੍ਰਾਈਮ ਹੈ ਇਹ ਨਾਲ ਦੀ ਨਾਲ ਚੱਲਦਾ। ਬਾਕੀ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਕਿ ਜੀਵਨ ਪੱਧਰ ਦੇ ਵਿੱਚ ਉਹ ਕਿਉਂਕਿ ਸ਼ਾਮਲ ਹੋ ਗਏ ਨੇ, ਉਹਨਾਂ ਦਾ ਜੀਵਨ ਪੱਧਰ ਵੀ ਉੱਚਾ ਹੈ। ਕੁਦਰਤੀ ਮੈਨੂੰ ਨਹੀਂ ਸੀ ਪਤਾ ਵੀ ਇਸ ਈਮੇਲ ਨੂੰ ਅੱਜ ਪੜ੍ਹਨਾ, ਪਰ ਅੱਜ ਹੀ ਕੈਲੀਫੋਰਨੀਆ ਤੋਂ ਇੱਕ ਸਾਡੇ ਦਰਸ਼ਕ ਜਿਹੜਾ ਕਿ ਹਰ ਗੱਲ ਦੇ ਉੱਤੇ ਸਾਨੂੰ ਆਪਣਾ ਕਾਮੈਂਟ ਕਰਦੇ ਨੇ, ਜਿਹੜੀ ਵੀ ਉਹਨਾਂ ਨੂੰ ਚੰਗੀ ਲੱਗਦੀ ਹੈ ਜਾਂ ਜਿਹੜੀ ਕਮਜ਼ੋਰ ਵੀ ਲੱਗਦੀ ਹੈ। ਸੋ ਮੋਗਾ ਇਲਾਕੇ ਨਾਲ, ਇਸ ਪਾਸੇ ਨਾਲ ਉਹਨਾਂ ਦਾ ਸੰਬੰਧ ਹੈ। ਤੇ ਉਹਨਾਂ ਨੇ ਕੁਦਰਤੀ ਗੱਲ, ਹਾਲਾਂਕਿ ਇਸ ਇਸ਼ੂ ਤੇ ਨਹੀਂ ਸੀ ਚੱਲ ਰਹੀ, ਕੋਈ ਗੱਲ ਪੰਜਾਬੀ ਦੀ ਚੱਲੀ, ਪੰਜਾਬੀ ਬੋਲਣ ਦੀ, ਕਿ ਜਿਹੜੇ ਉੱਥੋਂ ਬੱਚੇ ਆਉਂਦੇ ਨੇ ਉਹਨਾਂ ਨੂੰ ਵੀ ਅੱਜ ਕੱਲ੍ਹ ਪੰਜਾਬੀ ਨਹੀਂ ਆਉਂਦੀ ਪੜ੍ਹਨੀ ਲਿਖਣੀ, ਕਿਉਂਕਿ ਪਬਲਿਕ ਸਕੂਲਾਂ ਦੇ ਵਿੱਚ ਤਾਂ ਜਿਹੜੇ ਸਕੂਲ ਗਵਰਨਮੈਂਟ ਫੰਡਡ ਨੇ ਉਹਨਾਂ ਦੇ ਵਿੱਚ ਤਾਂ ਪੰਜਾਬੀ ਹੈ, ਪ੍ਰਾਈਵੇਟ ਸਕੂਲਾਂ 'ਚ ਤਾਂ ਹੈ ਨਹੀਂ ਵੀ। ਉੱਥੇ ਤਾਂ ਉਹ ਫਿਰ ਆਪਣੇ ਰਿਸ਼ਤੇਦਾਰਾਂ ਦੀ ਗੱਲ ਕਰਨ ਲੱਗੇ ਕਿ ਜੀ ਸਾਡੇ ਬੱਚੇ ਫਲਾਣੇ ਆਏ ਉਹ ਹਿੰਦੀ ਬੋਲਦੇ ਨੇ, ਉਹਨੂੰ ਪੰਜਾਬੀ ਆਉਂਦੀ ਨਹੀਂ, ਕਹਿੰਦੇ ਸਕੂਲ 'ਚ ਤਾਂ ਸਾਡੇ ਹੈ ਨਹੀਂ। ਫਿਰ ਉਹਨਾਂ ਨੇ ਕਿਹਾ ਵੀ ਭਈਆਂ ਦੇ ਬੱਚੇ ਬਹੁਤ ਸੋਹਣੀ ਪੰਜਾਬੀ ਬੋਲਦੇ ਨੇ, ਕਿ ਵੀ ਅਸੀਂ ਗਏ ਤਾਂ ਉਹਨਾਂ ਨੇ ਜਿਹੜਾ ਇੱਕ ਲੜਕਾ ਆਇਆ ਉਹਨੇ ਕਿਹਾ ਜੀ ਬੀਜੀ ਪੈਰੀ ਪੈਣਾ ਜਾਂ ਬਾਪੂ ਜੀ ਪੈਰੀ ਪੈਣਾ। ਤੇ ਕਹਿੰਦੇ ਕਿ ਵੀ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਇਹ ਕੌਣ ਹੈ, ਇਹ ਕਿਹਦਾ, ਵੀ ਮੈਂ ਸਿਆਣਾ ਨਹੀਂ ਰਿਸ਼ਤੇਦਾਰ। ਕਹਿੰਦੇ ਨਹੀਂ, ਇਹ ਜਿਹੜਾ ਸਾਡਾ ਭਈਆ ਰੱਖਿਆ ਉਹਦਾ ਮੁੰਡਾ ਜੀ। ਸੋ ਫਿਰ ਉਹਨਾਂ ਨੇ ਗੱਲ ਕਹੀ, ਕਹਿਣ ਲੱਗੇ ਕਿ ਜੀ ਹੁਣ ਤਾਂ ਈਵਨ ਵਿਆਹ ਵੀ ਹੋਣ ਲੱਗ ਗਏ। ਉਹ ਕਹਿਣ ਲੱਗੇ ਜੀ ਇੱਕ ਭਈਆ ਜਿਹੜਾ ਹੁਣ ਪੜ੍ਹਦੇ ਨੇ, ਉਹ ਟੀਚਰ ਲੱਗਾ ਸੀ ਤੇ ਆਪਣੀ ਸਿੱਖ ਕੁੜੀ ਉਹਨੇ ਵਿਆਹ ਕੀਤਾ। ਉਹਨੇ ਕਿਹਾ ਮੈਂ ਨਸ਼ੇੜੀ ਨਾਲ ਇਹਦੇ ਹੋਰ ਕਿੱਥੇ ਕਰੋਗੇ, ਕਿਉਂਕਿ ਅੱਜ ਕੱਲ੍ਹ ਉਹ ਮੁੰਡਾ ਹੀ ਨਹੀਂ ਮਿਲਦੇ ਜਿਹੜਾ ਨਸ਼ਾ ਨਾ ਕਰਦੇ ਹੋਣ ਜੀ। ਸੋ ਇਹ ਜਿਹੜੀ ਗੱਲ, ਔਰ ਇਹ ਕਿਉਂਕਿ ਅੱਜ ਦੀ ਗੱਲ ਹੀ ਹੈ, ਤੇ ਜਦੋਂ ਹੁਣ ਇਹਨਾਂ ਨੇ ਇਸ ਗੱਲ ਨੂੰ ਕਿਹਾ, ਇਹ ਗੱਲ ਬਿਲਕੁਲ ਠੀਕ ਵਾਪਰ ਰਹੀ ਹੈ ਕਿ ਇਸ ਵੇਲੇ ਉੱਥੇ ਪੰਜਾਬੀ ਬੋਲਣ ਵਾਲੇ ਵੀ ਬੱਚੇ ਜਿਹੜੇ ਨੇ ਜਾਂ ਬਈਆਂ ਦੇ ਨੇ, ਤੇ ਜਾਂ ਜਿਹੜੇ ਦਲਿਤ ਵਰਗ ਗਰੀਬ ਨੇ ਸਿੱਖ ਉਹਨਾਂ ਦੇ ਨੇ। ਬਾਕੀ ਤਾਂ ਜਿਹੜੇ ਨੇ ਉਹਨਾਂ ਨੂੰ ਹੁੰਦਾ ਜੀ ਅਸੀਂ ਭੇਜਣਾ ਹੈ, ਵੱਡੇ ਸਕੂਲਾਂ 'ਚ ਭੇਜਣਾ,
ਉੱਥੇ ਉਹ ਪੰਜਾਬੀ ਬੋਲਣ ਤੇ ਪਾਬੰਦੀ ਲੱਗੀ ਹੋਈ ਹੈ, ਉੱਥੇ ਤੁਸੀਂ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਹੋ। ਸੋ ਇਹ ਜਿਹੜੀ ਐਕਸੈਪਟੈਂਸ ਹੈ ਕਿ ਜੀ ਹੁਣ ਵਿਆਹ ਸ਼ਾਦੀਆਂ 'ਚ ਵੀ ਹੋਣਗੀਆਂ, ਇਹਨਾਂ ਨੇ ਤਾਂ ਸ਼ਾਇਦ 40 ਸਾਲ ਬਾਅਦ ਕਲਪਿਆ ਹੋਣਾ ਵੀ ਇਵੇਂ ਦੀ ਸਥਿਤੀ ਹੋਏਗੀ ਜਾਂ, ਲੇਕਿਨ ਇਹ ਆਲਰੇਡੀ ਸ਼ੁਰੂ ਹੈ ਰੁਝਾਨ। ਔਰ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਜਦੋਂ ਇੱਕ ਵਾਰ ਤੁਰ ਪੈਂਦੀ ਹੈ, ਇੱਕ ਪਾਸੇ ਐਕਸੈਪਟੈਂਸ ਹੋਣੀ ਸ਼ੁਰੂ ਹੋ ਜਾਂਦੀ ਹੈ, ਤੇ ਫਿਰ ਉਹਨੂੰ ਕੌਣ ਰੋਕ ਸਕਦਾ? ਇਹੀ ਨਸਲ ਬਦਲੀ ਹੁੰਦੀ ਹੈ। ਔਰ ਇਹਨਾਂ ਦਾ ਬਿਲਕੁਲ ਜਿਹੜਾ ਨੁਕਤਾ ਹੈ ਕਿ ਵੀ ਇੱਕ ਪਾਸੇ ਜਦੋਂ ਮਰਦਾਂ ਦੀ ਗਿਣਤੀ ਘਟ ਰਹੀ ਹੈ ਔਰ ਜਿਹੜੇ ਉੱਥੇ ਥੋੜੇ ਬਹੁਤ ਸਮਝਦਾਰ ਨੇ ਉਹਨਾਂ ਨੂੰ ਮਾਪਿਓ ਜਿਹੜੇ ਨੇ ਉਹ ਬਾਹਰ ਤੋਰ ਦਿੰਦੇ ਨੇ। ਹਾਂਜੀ, ਕਿ ਭਾਈ ਇੱਥੇ ਰਹੇਗਾ ਤਾਂ ਨਸ਼ਾ ਹੀ ਬਣੇਗਾ, ਤੇ ਉਹਨੂੰ ਹੁੰਦਾ ਕਿ ਭਾਈ ਦਾ ਕੋਈ ਪ੍ਰਬੰਧ ਕਰੋ, ਇਹਨੂੰ ਬਾਹਰ ਭੇਜੋ। ਤੇ ਉੱਥੇ ਹੁਣ ਕੀ ਹੈ, ਦੂਜੇ ਮਰਦ ਆ ਗਏ। ਸੋ ਉਹਦੇ 'ਚ ਕੀ ਹੁੰਦਾ ਫਿਰ ਇਸ ਸੁਸਾਇਟੀ ਜਿੱਥੇ ਮੇਲ ਫੀਮੇਲ ਬੈਲੈਂਸ ਵਿਗੜਦਾ, ਇਹੀ ਕੁਛ ਹੁੰਦਾ। ਜੋ ਕੁਛ ਸਾਹਮਣੇ ਆ ਰਿਹਾ ਕੁਛ ਦਾ ਚਰਚਾ ਨਹੀਂ ਹੁੰਦਾ। ਹਾਂਜੀ ਜੀ ਡਾਕਟਰ ਸਾਹਿਬ, ਬਿਲਕੁਲ। ਵਿਊਅਰਸ, ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਅਸੀਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।